ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੁਤ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਇਸ ਟਾਈਮ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ। ਮੈਂ ਰਾਜਕਰਮਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube 'ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਜੁਲਾਈ ਦੀ 2 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਅਮਰਜੀਤ ਸਿੰਘ, ਸਤਨਾਮ ਸਿੰਘ, ਅਮਰਜੀਤ ਸਿੰਘ ਵੈਂਸ, ਅਮਰਜੀਤ ਸਿੰਘ ਦਸਾਂਝ ਯੂਨੀਵਰਸਿਟੀ, ਮਨਜੀਤ ਸਿੰਘ, ਨਰਿੰਦਰ ਕੌਰ ਖੁਲਾ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ, ਹਰਵਿੰਦਰ ਸਿੰਘ, ਕਮਲਜੀਤ ਸਿੰਘ ਬੰਗੜ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰੋ। ਮੋਹਨ ਚੀਮਾ 5599052575। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਨਾ ਹੋਣਾ ਦੇ ਨਾਲ ਸੰਪਰਕ 4159090503। ਅਤੇ ਵੁੱਡਲੈਂਡ ਦੇ ਵਿੱਚ ਖੁੱਲ੍ਹੀ ਡੁੱਲੀ ਟਰੱਕ ਪਾਰਕਿੰਗ ਅਵੇਲੇਬਲ ਆ। 597 ਨਾਰਥ ਈਸਟ ਸਟਰੀਟ ਵੁੱਡਲੈਂਡ, I-5 ਦੇ ਐਗਜ਼ਿਟ 538 ਦੇ ਉੱਤੇ। ਵੀਡੀਓ ਸਰਵੇਲੈਂਸ ਅਤੇ ਸਿਕਿਉਰਿਟੀ ਦਾ ਪੁਖਤਾ ਪ੍ਰਬੰਧ ਆ। ਕਾਲ 9163969085। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ US ਜਿਹੜਾ ਆ ਉਹਨਾਂ ਨੇ US ਦੀ ਸਰਕਾਰ ਨੇ ਆਲਰੇਡੀ ਜਿਹੜਾ ਬਗਰਾਮ ਏਅਰਫੀਲਡ ਹੈਗਾ ਅਫਗਾਨਿਸਤਾਨ ਦੇ ਵਿੱਚ, ਉਹ ਉਸ ਨੂੰ ਅੱਜ ਅਚਨਚੇਤੇ ਇੱਕਦਮ ਛੱਡ ਦਿੱਤਾ। 2500 ਤੇ 3500 ਦੇ ਕਰੀਬ ਜਿਹੜੇ ਟਰੂਪਸ ਇਸ ਜਿਹੜਾ ਬੇਸ ਸੀਗਾ ਇੱਥੇ ਸੀਗੇ। 20 ਸਾਲ US ਦੀ ਮਿਲਟਰੀ ਨੇ ਇੱਥੇ ਜਿਹੜਾ ਆ ਕੰਟਰੋਲ ਰੱਖਿਆ। 9/11 ਦੇ ਵਿੱਚ ਜਦੋਂ ਉਸ ਟਾਈਮ ਦੇ ਉੱਤੇ ਟੈਰਰਿਸਟ ਅਟੈਕ ਹੋਇਆ ਸੀ ਅਮਰੀਕਾ ਦੇ ਵਿੱਚ, ਉਸ ਤੋਂ ਬਾਅਦ US ਨੇ ਅਟੈਕ ਕੀਤਾ ਅਫਗਾਨਿਸਤਾਨ 'ਤੇ ਤਾਲੀਬਾਨ ਅਤੇ ਹੋਰ ਜਿਹੜੇ ਬਿਨ ਲਾਦਨ ਦੇ ਬੰਦੇ ਸੀ ਉਹਨਾਂ ਦੇ ਨਾਲ ਫਾਈਟ ਕੀਤੀ ਅਤੇ 20 ਸਾਲਾਂ ਬਾਅਦ ਅੱਜ ਉਸ ਬੇਸ ਨੂੰ ਇੱਕਦਮ ਛੱਡ ਦਿੱਤਾ। ਜਿਹੜੇ ਲੋਕਲ ਆਫੀਸ਼ੀਅਲਸ ਆ ਉਹ ਕਹਿੰਦੇ ਵੀ ਸਾਨੂੰ ਇਹਦੇ ਬਾਰੇ ਇਤਲਾਹ ਵੀ ਨਹੀਂ ਦਿੱਤੀ ਗਈ। ਅਤੇ ਜਦੋਂ ਹੀ ਅਮਰੀਕਨ ਉਸ ਬੇਸ ਨੂੰ ਛੱਡ ਕੇ ਗਏ ਅਤੇ ਬਹੁਤ ਸਾਰੇ ਆਮ ਲੋਕ ਕਹਿੰਦੇ ਬੇਸ ਦੇ ਵਿੱਚ ਵੜ ਗਏ ਅਤੇ ਉਹਨਾਂ ਨੇ ਸਮਾਨ ਜਿਹੜਾ ਆ ਚੋਰੀ ਕਰਨਾ ਸ਼ੁਰੂ ਕਰ ਦਿੱਤਾ। ਇਹ ਜਿਹੜਾ ਬੇਸ ਆ ਇਹ ਬਹੁਤ ਵੱਡਾ ਬੇਸ ਹੈਗਾ। 7000 ਦੇ ਕਰੀਬ ਨੈਟੋ ਦੇ ਜਿਹੜੇ ਐਲੀਜ਼ ਆ ਉਹ ਵੀ ਉੱਥੋਂ ਛੱਡ ਗਏ ਹੈਗੇ ਆ, ਹੋਰ ਕੰਟਰੀਆਂ ਦੇ ਜਿਹੜੇ ਨੈਟੋ ਦੇ ਮੈਂਬਰ ਸੀਗੇ। ਜਿਹੜਾ ਇਹ 650 ਦੇ ਕਰੀਬ ਸਿਰਫ US ਦੇ ਜਿਹੜੇ ਟਰੂਪਸ ਆ ਉਹ ਹੁਣ ਅਫਗਾਨਿਸਤਾਨ ਦੇ ਵਿੱਚ ਰਹਿਣਗੇ, ਜਿਹੜੇ ਕਿ ਉੱਥੇ ਦੀ ਰਾਜਧਾਨੀ 'ਚ ਜਿੱਥੇ US ਦੀ ਅੰਬੈਸੀ ਆ ਉਸ ਨੂੰ ਜਿਹੜਾ ਆ ਉਸ ਦੀ ਸੇਫਟੀ ਦੇ ਲਈ ਰਹਿਣਗੇ। ਇੱਕ ਟਾਈਮ ਦੇ ਉੱਤੇ 1 ਲੱਖ US ਦਾ ਟਰੂਪ ਜਿਹੜਾ ਆ ਇਸ ਬਗਰਾਮ ਏਅਰਫੀਲਡ ਜਿਹੜਾ ਆ ਉੱਥੇ ਰਹਿੰਦਾ ਸੀ ਸੰਨ 2012 ਦੇ ਵਿੱਚ। ਕਹਿੰਦੇ ਵੀ ਸੋਵੀਅਤ ਯੂਨੀਅਨ ਨੇ 1950 ਦੇ ਵਿੱਚ ਇਹ ਏਅਰਫੀਲਡ ਬੇਸ ਬਣਾਇਆ ਸੀ ਅਤੇ ਜਦੋਂ 1979 'ਚ ਇਨਵੇਡ ਕਰ ਲਿਆ ਅਤੇ 10 ਸਾਲ ਜਿਹੜੇ US ਬੇਸਡ ਮੁਜਾਹਿਦੀਨ, ਇਹ ਉਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਜਿਹੜੇ ਰੋਨਲਡ ਰੀਗਨ ਆ ਉਹਨਾਂ ਨੇ ਇਹ ਕਿਹਾ ਸੀ ਵੀ ਇਹ ਫਰੀਡਮ ਫਾਈਟਰਸ ਹੈਗੇ ਆ। ਉਹਨਾਂ ਨੇ ਲੜਾਈ ਲੜੀ ਅਤੇ ਉੱਥੋਂ ਫਿਰ ਜਿਹੜੀ ਆ ਰਸ਼ੀਆ ਦੀ ਆਰਮੀ ਆ ਉਸ ਨੂੰ ਉਹਨਾਂ ਨੇ ਭਜਾਇਆ। 2001 ਦੇ ਵਿੱਚ US ਅਤੇ ਨਾਟੋ ਦੀਆਂ ਜਿਹੜੀਆਂ ਫੋਰਸਿਸ ਆ ਇਹਨਾਂ ਨੇ ਟੇਕ ਓਵਰ ਕੀਤਾ ਇਸ ਏਅਰਫੋਰਸ ਬੇਸ ਨੂੰ। ਕਹਿੰਦੇ ਵੀ ਇਹਦੇ 'ਤੇ ਬਹੁਤ ਜ਼ਿਆਦਾ ਜਿਹੜਾ ਖਰਚ ਕੀਤਾ। 12000 ਫੁੱਟ ਲੰਮਾ ਜਿਹੜਾ ਉੱਥੇ ਰਨਵੇ ਸੀ। 2006 ਦੇ ਵਿੱਚ $96 ਮਿਲੀਅਨ ਦਾ ਇਹ ਬਣਿਆ ਸੀਗਾ। ਇੱਕ ਹਸਪਤਾਲ ਵੀ ਸੀ ਉਹ 'ਚ 50 ਬੈੱਡ ਦਾ। ਅਤੇ ਅੱਜ ਜਿਹੜਾ ਆ ਬਗਰਾਮ ਏਅਰਫੀਲਡ ਬੇਸ USA ਅਤੇ ਨਾਟੋ ਐਲੀਜ਼ ਨੇ ਪੂਰੀ ਤਰ੍ਹਾਂ ਉੱਥੋਂ ਖਾਲੀ ਕਰ ਦਿੱਤਾ। ਜੀ ਬਿਲਕੁਲ।
ਸੋ ਇਹਨਾਂ ਨੇ 9/11 ਤੋਂ ਪਹਿਲਾਂ ਕਿਹਾ ਸੀਗਾ ਵੀ ਅਸੀਂ ਸਾਰੇ ਫੌਜੀ ਵਾਪਸ ਜਿਹੜੇ ਉਹ ਬੁਲਾ ਲੈਣੇ ਆ। ਸੋ ਲੱਗਦਾ ਆ ਵੀ ਉਹ ਕੰਮ ਜਿਹੜਾ ਹੈ ਉਹ ਉਸ ਵੱਲ ਨੂੰ ਜਿਹੜਾ ਹੈ ਹੌਲੀ ਹੌਲੀ ਜਿਹੜਾ ਹੁਣ ਵੱਧ ਰਿਹਾ ਹੈਗਾ ਆ। ਬੂਟਸ ਔਨ ਦਾ ਗਰਾਊਂਡਸ ਬੇਸਿਕਲੀ ਜਿਹੜਾ ਸ਼ਬਦ ਵਰਤਿਆ ਜਾਂਦਾ ਇੱਥੇ, ਉਹ ਹੁਣ ਉੱਥੇ ਜਿਹੜੇ ਉਹ ਨਹੀਂ ਹੋਣਗੇ। 20 ਸਾਲ ਦੀ ਜਿਹੜੀ ਉਸ ਤੋਂ ਬਾਅਦ ਦੇ ਵਿੱਚ ਰਮਸਫੀਲਡ ਹਰਜੋਤ ਸਿੰਘ ਜੀ ਜਿਹੜੇ ਬੀਤੇ ਦਿਨੇ ਜਿਨ੍ਹਾਂ ਦਾ ਦੇਹਾਂਤ ਹੋਇਆ, ਉਹ ਬਹੁਤ ਵੱਡੇ ਪ੍ਰੋਪੋਨੈਂਟ ਸੀਗੇ ਇਸ ਵਾਰ ਦੇ ਲਈ। ਹਜ਼ਾਰਾਂ ਹੀ ਜਿਹੜੀਆਂ ਆ ਆਪਣੀਆਂ ਇੱਥੇ ਅਮਰੀਕੀ ਜਾਨਾਂ ਇਸ ਦੇ ਵਿੱਚ ਗਈਆਂ। ਟ੍ਰਿਲੀਅਨਸ ਆਫ ਡਾਲਰ ਜਿਹੜਾ ਇਸ ਦੇ ਵਿੱਚ ਖਰਚਾ ਹੋਇਆ। ਇਹ ਹੁਣ ਚਰਚਾ ਦਾ ਵਿਸ਼ਾ ਜਿਹੜਾ ਉਹ ਜ਼ਰੂਰ ਹੋ ਸਕਦਾ ਆ ਵੀ ਇਸ ਦਾ ਫਾਇਦਾ ਜਾਂ ਨੁਕਸਾਨ ਕੀ ਅਮਰੀਕਾ ਨੇ ਓਵਰਆਲ ਜਿਹੜਾ ਆ ਇਸ 20 ਸਾਲ ਉੱਥੇ ਅਫਗਾਨਿਸਤਾਨ 'ਚ ਰਹਿ ਕੇ ਕੀ ਖੱਟਿਆ ਅਤੇ ਕੀ ਗਵਾਇਆ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਜੇ ਗੱਲ ਕਰਦੇ ਜਾਈਏ, ਜਿਹੜੇ ਟਰੰਪ ਔਰਗਨਾਈਜੇਸ਼ਨ ਅਤੇ ਉਹਨਾਂ ਦੇ ਜਿਹੜੇ CFO ਐਲਨ ਵਾਈਜ਼ਲਬਰਗ ਹੈਗੇ ਆ, ਉਹਨਾਂ ਦੇ ਉੱਤੇ 15 ਜਿਹੜੇ ਅਕਾਊਂਟ ਉਹ ਚਾਰਜਿਸ ਆ ਉਹ ਲਾਏ ਗਏ ਆ। ਟੈਕਸ ਫਰਾਡ ਸਕੀਮ ਆ ਉਸ ਦੇ ਤਹਿਤ 25 ਪੇਜਾਂ ਦੀ ਇੰਡਾਈਟਮੈਂਟ ਅੱਜ ਜਿਹੜੇ ਆ ਸੂਬੇ ਦੇ ਅਦਾਲਤ ਆ ਉਸ ਦੇ ਵਿੱਚ ਦਰਜ ਕੀਤੀ ਗਈ ਆ ਮੈਨਹੈਟਨ ਡਿਸਟ੍ਰਿਕਟ ਅਟਰਨੀ ਦੇ ਆਫਿਸ ਦੇ ਦੁਆਰਾ। ਸੋ ਗ੍ਰੈਂਡ ਜਿਊਰੀ ਨੇ ਜਿਹੜੀ ਆ 15 ਕਾਊਂਟ ਇੰਡਾਈਟਮੈਂਟ ਜਿਹੜੀ ਆ ਇਹਨਾਂ ਇਹ ਜਿਹੜੇ ਵਾਈਜ਼ਲਬਰਗ ਅਤੇ ਜਿਹੜੀ ਟਰੰਪ ਔਰਗਨਾਈਜੇਸ਼ਨ ਆ ਉਸ ਦੇ ਖਿਲਾਫ ਕੀਤੀ ਹੈ। ਕਹਿੰਦੇ ਵੀ ਵਾਈਜ਼ਲਬਰਗ ਨੇ ਇੱਕ ਸਕੀਮ ਜਿਹੜੀ ਆ ਉਹ ਘੜੀ ਸੀ। 1.7 ਮਿਲੀਅਨ ਡਾਲਰ ਜਿਹੜਾ ਅਨਟੈਕਸਡ ਮਨੀ ਆ ਉਸ ਨੂੰ ਫਨਲ ਜਿਹੜਾ ਆ ਉਸ ਨੇ ਕੀਤਾ ਹੈਗਾ ਆ। ਅਤੇ 2005 ਤੋਂ ਇਹ ਟੌਪ ਐਗਜ਼ੀਕਿਊਟਿਵ ਉੱਥੇ ਦੀ ਔਰਗਨਾਈਜੇਸ਼ਨ ਦੇ ਵਿੱਚ ਇਹ ਸ਼ੁਰੂਆਤ ਜਿਹੜੀ ਉਹ ਹੋਈ ਆ। ਸੋ ਨਿਊਯਾਰਕ ਦੀ ਅਟਰਨੀ ਜਨਰਲ ਲਟੀਟਾ ਜੇਮਸ ਆ, ਉਹਨਾਂ ਨੇ ਵੀ ਇਸ ਇੰਡਾਈਟਮੈਂਟ ਦੇ ਬਾਰੇ ਕਿਹਾ ਆ ਵੀ ਇਹ ਜਿਹੜੀ ਕ੍ਰਿਮੀਨਲ ਇਨਵੈਸਟੀਗੇਸ਼ਨ ਟਰੰਪ ਔਰਗਨਾਈਜੇਸ਼ਨ ਅਤੇ ਉਸਦੇ CFO ਦੀ ਹੈਗੀ ਆ, ਇਹ ਇਸ ਦੇ ਵਿੱਚ ਅਹਿਮ ਅੱਜ ਦੀ ਕਹਿ ਲਓ ਵੀ ਪੌੜੀ ਆ ਉਸ ਨੂੰ ਹੈਗਾ ਆ। ਅਤੇ ਕਹਿੰਦੇ ਸਾਡੀ ਜਾਂਚ ਜਿਹੜੀ ਆ ਉਹ ਚੱਲਦੀ ਰਹੇਗੀ ਅਤੇ ਅਸੀਂ ਜਿਹੜੇ ਫੈਕਟ ਆ ਉਹਨਾਂ ਦੇ ਪਿੱਛੇ ਜਾਂਦੇ ਹੋਏ ਜਿੱਧਰ ਵੀ ਉਹ ਸਾਨੂੰ ਲੈ ਕੇ ਜਾਂਦੇ ਆ ਉਸ ਪਾਸੇ ਵੱਲ ਨੂੰ ਅਸੀਂ ਜਾਵਾਂਗੇ। ਸੋ ਇਹ ਹੁਣ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਾਂਦਾ ਆ। ਟੈਕਸ ਲਾਜ਼ ਕਾਫੀ ਕਹਿੰਦੇ ਕਲੀਅਰ ਹੈਗੇ ਆ ਅਤੇ ਇਸ ਬੰਦੇ ਦੇ ਫਸਣ ਦੇ ਜਿਹੜੇ ਆ ਕਾਫੀ ਜ਼ਿਆਦਾ ਚਾਂਸ ਕਹਿੰਦੇ ਉਹ ਦੱਸੇ ਜਾ ਰਹੇ ਆ। ਜਿਹੜੇ ਲੀਗਲ ਮਾਹਰ ਉਹ ਦੱਸਦੇ ਆ। ਬਾਕੀ ਕੀ ਕੋਈ ਡੀਲ ਬਣਦੀ ਹੈ ਇਸ ਦੀ ਬਾਅਦ ਦੇ ਵਿੱਚ ਪ੍ਰੋਸੀਕਿਊਟਰਸ ਦੇ ਨਾਲ ਨਹੀਂ ਬਣਦੀ, ਇਹ ਜਿਹੜਾ ਆ ਆਉਣ ਵਾਲਾ ਸਮਾਂ ਹੀ ਦੱਸ ਸਕੇਗਾ। ਅਗਲੀ ਖਬਰ 4 ਜੁਲਾਈ ਦੇ ਸੰਬੰਧ ਦੇ ਵਿੱਚ ਆ। ਸਾਰਿਆਂ ਨੂੰ ਪਤਾ ਵੀ 4 ਜੁਲਾਈ ਆ ਰਹੀ ਹੈਗੀ ਆ, ਸੰਡੇ ਨੂੰ ਆ, ਅਤੇ ਬਹੁਤ ਸਾਰੇ ਜਿਹੜੇ ਆਫਿਸਿਸ ਆ ਉਹ ਮੰਡੇ ਵੀ ਬੰਦ ਹੈਗੇ ਆ। ਅਤੇ 4 ਜੁਲਾਈ ਦੇ ਸੰਬੰਧ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਐਕਟੀਵਿਟੀ ਨਹੀਂ ਹੈਗੀ, ਪਰ ਸੈਨ ਫਰਾਂਸਿਸਕੋ ਦੇ ਵਿੱਚ ਕਹਿੰਦੇ ਵੀ ਪੂਰੀ ਤਰ੍ਹਾਂ ਪ੍ਰੈਪਰੇਸ਼ਨ ਚੱਲ ਰਹੀਆਂ। ਉੱਥੇ ਜਿਹੜੇ ਫਾਇਰ ਵਰਕਸ ਆ ਉਹ ਇਸ ਸਾਲ ਹੋਣਗੇ। 80,000 ਤੋਂ ਲੈ ਕੇ 1 ਲੱਖ ਤੱਕ ਬੰਦਾ ਜਿਹੜਾ ਆ ਉੱਥੇ ਪਹੁੰਚ ਸਕਦਾ ਹੈਗਾ 4 ਜੁਲਾਈ ਦੇ ਇਸ ਈਵੈਂਟ ਦੇ ਲਈ। ਸੈਨ ਫਰਾਂਸਿਸਕੋ ਦੀ ਮੇਅਰ ਲੰਡਨ ਬਰੀਡ ਨੇ ਕਿਹਾ ਵੀ ਅਸੀਂ ਬਹੁਤ ਖੁਸ਼ ਹੈਗੇ ਹਾਂ ਵੀ ਇਹ ਹੁਣ ਕਈ ਲੰਮੇ ਮਹੀਨਿਆਂ ਤੋਂ ਬਾਅਦ ਜਿਹੜਾ ਆ 4 ਜੁਲਾਈ ਮਨਾਈ ਜਾਣੀ ਹੈਗੀ ਆ। ਪਟਾਕਿਆਂ ਨਾਲ ਪਿਛਲੇ ਸਾਲ ਤਾਂ ਸਾਰਿਆਂ ਨੂੰ ਪਤਾ ਹੀ ਆ ਵੀ ਕੈਂਸਲ ਹੋ ਗਈ ਸੀ ਕਰੋਨਾ ਵਾਇਰਸ ਕਰਕੇ, ਅਤੇ ਇਹਦੇ ਵਿੱਚ ਕਹਿੰਦੇ ਵੀ ਅਸੀਂ ਸ਼ਿਪ ਵੀ ਲਿਆ ਰਹੇ ਹਾਂ, ਏਅਰਕ੍ਰਾਫਟ ਵੀ ਲਿਆ ਰਹੇ ਹਾਂ, ਹੋਰ ਵੀ ਇਕਵਿਪਮੈਂਟ ਜਿਹੜਾ ਲਿਆ ਰਹੇ ਹਾਂ ਜਿਹੜੇ ਕਿ ਲੋਕ ਦੇਖ ਸਕਣਗੇ। ਜੀ, ਇਸੇ ਦੇ ਚੱਲਦਿਆਂ ਸਭ ਨੂੰ ਪਤਾ ਹੈ ਵੀ ਹੁਣ ਜਿੱਦਾਂ ਲੋਕਾਂ ਨੂੰ ਖੁੱਲ੍ਹ ਮਿਲ ਰਹੀ ਹੈ, ਸੋ ਖੁੱਲ੍ਹ ਦੇ ਵਿੱਚ ਬਹੁਤ ਸਾਰੇ ਲੋਕ ਪੁੱਠੇ ਸਿੱਧੇ ਕੰਮ ਵੀ ਕਰਦੇ ਆ। 4 ਜੁਲਾਈ 'ਤੇ ਸਭ ਨੂੰ ਪਤਾ ਹੈ ਵੀ ਪਟਾਕੇ ਫਾਇਰ ਵਰਕਸ ਜਿਹੜੇ ਉਹ ਚੱਲਦੇ ਆ। ਬਹੁਤ ਸਾਰੇ ਜਿਹੜੇ ਸਿਟੀਜ਼ ਆ ਉੱਥੇ ਫਾਇਰ ਵਰਕ ਚਲਾਉਣਾ ਜਿਹੜਾ ਉਹ ਗੈਰ ਕਾਨੂੰਨੀ ਹੈਗਾ ਆ। ਉੱਥੇ ਉਹਨਾਂ ਨੂੰ ਅਲਾਊਡ ਨਹੀਂ ਆ, ਪਰ ਫਿਰ ਵੀ ਉਸ ਦੇ ਬਾਵਜੂਦ ਚਲਾਏ ਜਾਂਦੇ ਆ। ਅਤੇ ਉੱਤੋਂ ਥੋੜ੍ਹੀ ਸੁਹਿਰਦਤਾ ਇਸ ਵਾਰ ਇਸ ਲਈ ਵੀ ਜ਼ਿਆਦਾ ਵਰਤਣ ਦੀ ਜ਼ਰੂਰਤ ਆ ਵੀ ਇੱਕ ਹਿਸਾਬ ਦੇ ਨਾਲ ਕੈਲੀਫੋਰਨੀਆ ਦਾ ਬਹੁਤ ਸਾਰਾ ਹਿੱਸਾ ਇਹ ਫਾਇਰ ਵਰਕ ਵਾਂਗੂ ਹੀ ਬਣਿਆ ਪਿਆ ਆ ਵੀ ਮਾੜੀ ਜਿਹੀ ਚੰਗਿਆੜੀ ਲੱਗੇਗੀ ਅਤੇ ਅੱਗਾਂ ਦੀਆਂ ਅੱਗਾਂ ਜਿਹੜੀਆਂ ਉਸ 'ਤੇ ਕਰਕੇ ਫੈਲ ਸਕਦੀਆਂ ਆ। ਇਸੇ ਚੱਲਦਿਆਂ ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਨੇ 5,000 ਪਾਊਂਡ ਦੇ ਜਿਹੜੇ ਇਲੀਗਲ ਫਾਇਰ ਵਰਕਸ ਆ ਉਹਨਾਂ ਨੂੰ ਜਿਹੜਾ ਆ ਉਹ ਲੱਭਿਆ ਸੀ ਅਤੇ ਉਸ ਨੂੰ ਕਹਿੰਦੇ ਡਿਸਟਰੋਏ ਕਰਨਾ ਜਿਹੜਾ ਉਹ ਚਾਹੁੰਦੇ ਸੀ। ਪਰ ਅਚਨਚੇਤੇ ਜਿਹੜਾ ਇਹਨਾਂ ਦਾ ਆਰਮਰਡ ਵਹੀਕਲ ਸੀਗਾ, ਬੌਂਬ ਸਕਾਡ ਦਾ ਜਿਹੜਾ ਸੀਗਾ, ਉਸ ਦੇ ਵਿੱਚ ਇਹ 5,000 ਪਾਊਂਡ ਦੇ ਜਿਹੜੇ ਗੈਰ ਕਾਨੂੰਨੀ ਪਟਾਕੇ ਆ ਉਹ ਫਟ ਗਏ ਅਤੇ 17 ਲੋਕ ਕਹਿੰਦੇ ਆ ਇਸ ਧਮਾਕੇ ਦੇ ਵਿੱਚ ਜ਼ਖਮੀ ਹੋਏ ਆ। ਸਦਰਨ ਲਾਸ ਐਂਜਲਸ ਤੋਂ ਜਿਹੜੇ ਆ ਉਹਨਾਂ ਨੇ ਇਹ ਜਿਹੜੀ ਐਡੀ ਵੱਡੀ ਖੇਪ ਇੱਕ ਹਿਸਾਬ ਦੇ ਨਾਲ ਇਲੀਗਲ ਫਾਇਰ ਵਰਕਸ ਦੀ ਜਿਹੜੀ ਉਹ ਫੜੀ ਸੀ। LAPD ਦੇ ਚੀਫ ਮਾਈਕਲ ਮੂਰ ਆ,
ਉਹਨਾਂ ਨੇ ਜਿਹੜੇ ਪ੍ਰੈਸ ਕਾਨਫਰੰਸ ਕਰਦੇ ਹੋਏ ਬੀਤੇ ਦਿਨਾਂ ਦੇ ਵਿੱਚ ਦੱਸਿਆ ਸੀਗਾ ਵੀ ਕੈਟਾਸਟ੍ਰੋਫਿਕ ਫੇਲੀਅਰ ਜਿਹੜਾ ਆ ਉਹ ਟਰੱਕ ਦਾ ਉਹ ਹੋ ਗਿਆ ਆ। ਸੋ ਪੂਰੀ ਤਰ੍ਹਾਂ ਜਿਹੜਾ ਉਹ ਟਰੱਕ ਆ ਉਹ ਨਸ਼ਟ ਹੋ ਗਿਆ ਅਤੇ 17 ਲੋਕ ਵੀ ਜਿਹੜੇ ਜ਼ਖਮੀ ਹੋਏ, ਅਤੇ ਕਹਿੰਦੇ ਇਰਦ ਗਿਰਦ ਦੇ ਘਰਾਂ ਨੂੰ ਵੀ ਇਹਤਿਆਤੀ ਤੌਰ ਦੇ ਉੱਤੇ ਖਾਲੀ ਕਰਵਾਇਆ ਗਿਆ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਕੈਲੀਫੋਰਨੀਆ ਦੇ ਸਕੂਲ ਦੀ ਜਿਹੜੀ ਸਪੋਰਟਸ ਟੀਮ ਹੈਗੀ ਆ ਸਦਰਨ ਕੈਲੀਫੋਰਨੀਆ ਦੇ ਵਿੱਚ ਕੋਰਨਾਡੋ ਦੇ ਵਿੱਚ, ਉਸ ਨੂੰ ਜਿਹੜਾ ਆ ਬਾਸਕਟਬਾਲ ਡਿਵੀਜ਼ਨ ਦੀ ਜਿਹੜੀ ਚੈਂਪੀਅਨਸ਼ਿਪ ਆ ਉਸ ਤੋਂ ਸਟ੍ਰਿਪ ਕਰ ਦਿੱਤਾ ਗਿਆ ਹੈ। ਕਹਿੰਦੇ ਵੀ ਜਦੋਂ ਉਹਨਾਂ ਨੇ ਟੀਮ ਜਿਹੜਾ ਇਹ ਮੈਚ ਆ ਜਿੱਤਿਆ, ਉਸ ਤੋਂ ਬਾਅਦ ਜਿਹੜੀ ਹਾਰਨ ਵਾਲੀ ਟੀਮ ਸੀਗੀ ਉਹਦੇ ਉੱਤੇ ਉਹਨਾਂ ਨੇ ਟੋਟੀਆਜ਼ ਸਿੱਟੇ, ਜਿਹੜੀਆਂ ਰੋਟੀਆਂ ਮਕਸੀਕਿਆਂ ਵਾਲੀਆਂ ਹੁੰਦੀਆਂ, ਅਤੇ ਇਹ ਜਿਹੜਾ ਕੈਪਚਰ ਹੋ ਗਿਆ ਵੀਡੀਓ ਤੋਂ, ਉਹ ਤੋਂ ਬਾਅਦ ਵਾਇਰਲ ਹੋ ਗਈ ਅਤੇ ਬਹੁਤ ਵੱਡਾ ਜਿਹੜਾ ਇਸ਼ੂ ਬਣਿਆ। ਅਤੇ ਕੋਰਨਾਡੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਬੋਰਡ ਨੇ ਯੂਨੈਨੀਮਸਲੀ ਜਿਹੜਾ ਕੋਚ ਵੀ ਆ ਉਹਨਾਂ ਦਾ JD ਲਾਪੈਰੀ, ਉਸ ਨੂੰ ਵੀ ਜਿਹੜਾ ਫਾਇਰ ਕਰ ਦਿੱਤਾ। ਜੀ, ਇੱਕ ਚੰਗੀ ਖਬਰ ਇਕੋਨਮੀ ਦੇ ਹਿਸਾਬ ਦੇ ਨਾਲ ਇਹ ਆ ਰਹੀ ਆ, ਅਮਰੀਕਾ ਦੇ ਵਿੱਚ ਜੂਨ ਮਹੀਨੇ ਦੇ ਵਿੱਚ 8.5 ਲੱਖ ਨਵੀਂ ਜੌਬ ਜਿਹੜੀ ਆ ਉਹ ਐਡ ਕੀਤੀ ਗਈ ਆ। ਅੰਦਾਜ਼ਾ ਜਿਹੜਾ ਆ ਉਹ ਵਾਲ ਸਟਰੀਟ 'ਤੇ ਇਹ ਲਾਇਆ ਜਾ ਰਿਹਾ ਸੀਗਾ ਵੀ ਮੇਬੀ 7,06,000 ਨਵੀਂ ਜਿਹੜੀ ਆ ਉਹ ਐਸਟੀਮੇਟ ਹੋਊਗੀ, ਪਰ ਉਸ ਦੇ ਵਿੱਚ ਇਹ ਜਿਹੜੀ ਚੀਜ਼ ਦਾ ਫਾਇਦਾ ਹੋਇਆ। ਪਰ ਇਸ ਦੇ ਬਾਵਜੂਦ ਅਨਇੰਪਲੋਇਮੈਂਟ ਰੇਟ ਜਿਹੜੇ ਆ ਉਹ 5.6% ਤੋਂ ਵੱਧ ਕੇ 5.9% ਦੇ ਉੱਤੇ ਜਾ ਪਹੁੰਚੀ ਆ। ਅਤੇ ਇਸ ਦੇ ਨਾਲ ਨਾਲ ਜਿਹੜੇ ਇਸ ਮਹੀਨੇ ਦੇ ਵਿੱਚ ਐਵਰੇਜ ਵੇਜਿਸ ਦੇ ਵਿੱਚ 0.3% ਦਾ ਜਿਹੜਾ ਵਾਧਾ ਆ ਉਹ ਦਰਜ ਕੀਤਾ ਗਿਆ ਆ। ਅਤੇ ਪਿਛਲੇ ਸਾਲ ਦੇ ਜੇ ਮੁਕਾਬਲੇ ਦੇਖਿਆ ਜਾਵੇ ਤਾਂ 3.6% ਜਿਹੜਾ ਆ ਉਹ ਵਾਧਾ ਹੋਇਆ। ਕਹਿੰਦੇ ਇਹ ਐਕਸਪੈਕਟੇਸ਼ਨਸ ਦੇ ਹਿਸਾਬ ਦੇ ਨਾਲ ਹੀ ਦੇਖਿਆ ਜਾ ਰਿਹਾ ਆ। ਅਤੇ ਉੱਧਰ ਜਿਹੜੇ ਪ੍ਰਾਈਵੇਟ ਸੈਕਟਰ ਦੇ ਵਿੱਚ ਪੇਰੋਲ ਜਿਹੜਾ ਐਡ ਹੋਇਆ ਆ ਉਹ ਵੀ ਹਰਜੋਤ ਸਿੰਘ ਜੀ 6 ਲੱਖ ਤੋਂ ਉੱਤੇ ਜਿਹੜਾ ਉਹ ਦੱਸਿਆ ਜਾ ਰਿਹਾ। ਸੋ ਓਵਰਆਲ ਹੁਣ ਜਿਹੜਾ ਕਾਫੀ ਚਿਰ ਤੋਂ ਆਪਾਂ ਨੂੰ ਰੌਲਾ ਨਜ਼ਰ ਆਉਂਦਾ ਆ ਰਿਹਾ ਸੀਗਾ ਵੀ ਲੋਕ ਪਤਾ ਨਹੀਂ ਕੰਮ ਲੱਭਦੇ ਜਾਂ ਨਹੀਂ ਲੱਭਦੇ, ਸੋ ਉੱਥੋਂ ਇਹ ਲੱਗ ਰਿਹਾ ਵੀ ਹੁਣ ਲੋਕ ਹੌਲੀ ਹੌਲੀ ਮੁੜ ਕੰਮਾਂ ਦੇ ਵੱਲ ਨੂੰ ਜਿਹੜਾ ਆ ਉਹਨਾਂ ਦਾ ਰੁਝਾਨ ਜਿਹੜਾ ਹੁਣ ਸ਼ੁਰੂ ਹੋ ਚੁੱਕਾ ਆ, ਕਿਉਂਕਿ ਹੁਣ ਜਿਹੜਾ ਫੈਡਰਲ ਸਟਿਮੂਲਸ ਮਨੀ ਮਿਲਦਾ ਸੀ ਅਨਇੰਪਲੋਇਮੈਂਟ ਦਾ, ਜੇ ਇਸ ਮਹੀਨੇ ਨਹੀਂ ਤਾਂ ਲਾਈਕ ਮੇ ਵੀ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ, ਕੁਛ ਹਫ਼ਤਿਆਂ ਦੇ ਵਿੱਚ ਉਹ ਹੁਣ ਬਿਲਕੁਲ ਖਤਮ ਹੋਣ ਜਾ ਰਿਹਾ ਹੈਗਾ ਆ। ਅਗਲੀ ਖਬਰ ਬॉय ਸਕਾਊਟਸ ਆਫ ਅਮਰੀਕਾ ਦੇ ਸੰਬੰਧ ਦੇ ਵਿੱਚ ਆ, ਜਿਹੜੇ ਕਿ ਅੱਜ ਇੱਕ ਐਗਰੀਮੈਂਟ ਦੇ ਵਿੱਚ ਪਹੁੰਚ ਗਏ ਜਿਹੜੇ ਵਿਕਟਮਸ ਆ ਉਹਨਾਂ ਦੇ ਨਾਲ। ਸਰੋਤਿਆਂ ਨੂੰ ਯਾਦ ਹੋਊਗਾ ਵੀ ਬॉय ਸਕਾਊਟਸ ਆਫ ਅਮਰੀਕਾ ਦੇ ਉੱਤੇ ਚਾਈਲਡ ਸੈਕਸ ਅਬਿਊਜ਼ ਦੇ ਬਹੁਤ ਸਾਰੇ ਚਾਰਜਸ ਲੱਗੇ ਸੀ। 60,000 ਦੇ ਕਰੀਬ ਵਿਕਟਮਸ USA ਦੇ ਵਿੱਚ ਸੀਗੇ। ਸੋ ਉਹਨਾਂ ਨੇ $multi-billion ਜਿਹੜਾ ਲਾਸੂਟ ਫਾਈਲ ਕੀਤਾ ਸੀ। ਸੋ ਉਹਨਾਂ ਦੀ ਜਿਹੜੀ ਇੰਸ਼ੋਰੈਂਸ ਕੰਪਨੀ ਆ ਹਾਰਟਫੋਰਡ, ਉਸ ਨੇ $650 ਮਿਲੀਅਨ ਦੇ ਵਿੱਚ ਇਹ ਜਿਹੜਾ ਲਾਸੂਟ ਹੈਗਾ ਆ ਉਸ ਨੂੰ ਸੈਟਲ ਕਰ ਲਿਆ ਹੈਗਾ। ਦੂਸਰੇ ਪਾਸੇ ਬॉय ਸਕਾਊਟਸ ਜਿਹੜੇ ਆ ਉਹ ਕਹਿੰਦੇ ਆ ਵੀ ਅਸੀਂ ਜਿਹੜਾ ਆ ਬੈਂਕਰਪਸੀ ਫਾਈਲ ਵੀ ਕਰਨ ਜਾ ਰਹੇ ਹੈਗੇ ਆ। ਇੱਕ ਟਾਈਮ ਦੇ ਉੱਤੇ 82,500 ਦੇ ਕਰੀਬ ਸੈਕਸ਼ੂਅਲ ਅਬਿਊਜ਼ ਕਲੇਮਸ ਹੋਏ ਸੀ, ਅਤੇ ਇਹਨਾਂ ਦਾ ਜਿਹੜਾ $103 ਬਿਲੀਅਨ ਦਾ ਜਿਹੜਾ ਕਲੇਮ ਹੋਇਆ ਸੀ। ਜੀ, ਵਾਈਟ ਹਾਊਸ ਦੀ ਸੀਨੀਅਰ ਐਡਵਾਈਜ਼ਰ ਅਨੀਤਾ ਡਨ ਜਿਹੜੀ ਆ ਉਹ ਆਪਣੇ ਅਹੁਦੇ ਤੋਂ ਜਿਹੜੇ ਆ ਸਟੈਪ ਡਾਊਨ ਆ, ਅਸਤੀਫਾ ਜਿਹੜੇ ਉਹ ਦੇਣ ਜਾ ਰਹੇ ਹੈਗੇ ਆ। ਇਹ ਕਹਿੰਦੇ ਵੀ ਪਹਿਲਾਂ ਹੀ ਇਹਨਾਂ ਦੀ ਟੈਂਪਰੇਰੀ ਪੋਜੀਸ਼ਨ ਦੱਸੀ ਜਾਂਦੀ ਸੀਗੀ ਅਤੇ ਬਹੁਤ ਹੀ ਜ਼ਿਆਦਾ ਥੋੜ੍ਹੇ ਸਮੇਂ ਦੇ ਲਈ ਇਸ ਪ੍ਰਸ਼ਾਸਨ ਦੇ ਨਾਲ ਜੁੜੇ ਰਹੇ ਆ। ਉਹਨਾਂ ਦਾ ਐਜ਼ ਏ ਐਡਵਾਈਜ਼ਰ ਰੋਲ ਕਹਿੰਦੇ ਆ ਵੀ ਰਾਸ਼ਟਰਪਤੀ ਦਾ ਜਿਹੜਾ ਏਜੰਡਾ ਸੀਗਾ ਉਸ ਨੂੰ ਲਾਗੂ ਕਰਾਉਣ ਦੇ ਉੱਤੇ ਮੁੱਖ ਤੌਰ ਦੇ ਉੱਤੇ ਸੀਗਾ, ਅਤੇ ਇਨਫਰਾਸਟਰਕਚਰ ਅਤੇ ਕੋਵਿਡ-19 ਦੇ ਪਲੈਨਸ ਦੇ ਬਾਰੇ ਜਿਹੜੇ ਕਹਿੰਦੇ ਆ ਵੀ ਇਹਨਾਂ ਨੇ ਬਹੁਤਾ ਕੰਮ ਜਿਹੜਾ ਉਹ ਕੀਤਾ ਹੈਗਾ ਆ। ਕੀ ਇਸ ਦੇ ਵਿੱਚ ਕੋਈ ਆਪਾਂ ਇਸ਼ਾਰਾ ਦੇਖ ਸਕਦੇ ਹਾਂ ਵੀ ਕੀ ਪ੍ਰਸ਼ਾਸਨ ਦੇ ਵਿੱਚ ਚੱਲ ਰਿਹਾ? ਇਹ ਤਾਂ ਚਲੋ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੂਗਾ। ਮੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਨਫੈਕਟ ਟੈਂਪਰੇਰੀ ਦੀ ਥਾਂ 'ਤੇ ਇਹਨਾਂ ਨੂੰ ਪੱਕੀ ਜੋਬ ਵੱਲ ਨੂੰ ਵੀ ਜਿਹੜਾ ਉਹ ਤੋਰਿਆ ਜਾ ਸਕਦਾ ਹੈਗਾ ਆ। ਜੀ, ਅਗਲੀ ਖਬਰ ਓਲੰਪਿਕਸ ਦੇ ਸੰਬੰਧ ਦੇ ਵਿੱਚ ਆ। ਸ਼ਾਕਰੀ ਜਿਹੜੀ ਰਿਚਰਡਸਨ ਉਸ ਨੂੰ ਓਲੰਪਿਕਸ ਦੇ ਵਿੱਚੋਂ ਸਸਪੈਂਡ ਕੀਤਾ ਗਿਆ ਹੈਗਾ ਆ, ਕਿਉਂਕਿ ਉਹ ਜਿਹੜੀ ਡਰੱਗ ਟੈਸਟ ਆ ਉਹਦੇ ਵਿੱਚ ਪੋਜ਼ੀਟਿਵ ਆਈ ਹੈਗੀ ਆ। ਰਿਚਰਡਸਨ 21 ਸਾਲਾਂ ਦੀ ਹੈਗੀ ਆ। ਕਹਿੰਦੇ ਪਈ ਉਹਦੀ ਬੋਡੀ ਦੇ ਵਿੱਚ ਕੈਮੀਕਲ ਫਾਊਂਡ ਕੀਤਾ ਗਿਆ ਜਿਹਦੇ ਵਿੱਚ ਮਰਵਾਨਾ ਵੀ ਸੀ। ਟੋਕੀਓ ਓਲੰਪਿਕਸ ਦੇ ਵਿੱਚ ਉਸ ਨੇ 100 ਮੀਟਰ ਦੀ ਰੇਸ ਜਿਹੜੀ ਆ 10.86 ਸੈਕਿੰਡਸ ਦੇ ਵਿੱਚ ਵਿਨ ਕੀਤੀ ਸੀ।
ਜੀ ਟੋਕੀਓ ਓਲੰਪਿਕਸ ਅਜੇ ਜਿਹੜੀਆਂ ਹਰਜੋਤ ਸਿੰਘ ਜੀ ਆਉਣੀਆਂ ਉਸ ਦੇ ਲਈ ਜੀ ਇਹਨੇ ਉਹਦੀ ਕੁਆਲੀਫਿਕੇਸ਼ਨ ਲਈ। ਕੁਆਲੀਫਾਈ ਕੀਤਾ ਸੀਗਾ, ਜੀ ਅਤੇ ਇਹ ਮੈਰਵਾਨਾ ਪੋਜ਼ੀਟਿਵ ਟੈਸਟ ਆਉਣ ਤੋਂ ਬਾਅਦ ਦੇ ਵਿੱਚ ਇਸ ਨੂੰ ਇੱਥੋਂ ਸਸਪੈਂਡ ਕੀਤਾ ਗਿਆ, ਜਿਸ ਕਰਕੇ ਹੁਣ ਓਲੰਪਿਕਸ ਦੇ ਵਿੱਚ ਉਹ ਹਿੱਸਾ ਆ ਉਹ ਨਹੀਂ ਲੈ ਜੀ ਸਕੇਗੀ। ਸੋ ਜੂਨ 28 ਤੋਂ ਲੈ ਕੇ ਕਹਿੰਦੇ ਜੁਲਾਈ 27 ਤੱਕ ਜਿਹੜਾ ਆ ਉਸ ਨੂੰ ਜਿਹੜਾ ਸਸਪੈਂਸ਼ਨ ਕੀਤਾ ਗਿਆ ਆ। ਸੋ ਹੁਣ ਦੇਖਦੇ ਆ ਵੀ ਉਹ ਉੱਥੇ ਪਾਰਟਿਸਿਪੇਟ ਕਰ ਸਕਦੀ ਆ ਜਾਂ ਨਹੀਂ। ਜੀ ਨਹੀਂ, ਮੇਰੇ ਹਿਸਾਬ ਦੇ ਨਾਲ ਨਹੀਂ, ਕਿਉਂਕਿ ਉਸੇ ਦੌਰਾਨ ਹੀ ਜਿਹੜਾ ਉਹ ਹੋਣਾ ਆ। ਸੋ THC ਜਿਹੜੀ ਇਸ ਦੇ ਵਿੱਚ ਆਈ ਸੀ। ਬੋਇੰਗ ਦਾ ਇੱਕ ਕਾਰਗੋ ਏਅਰਪਲੇਨ ਆ, ਉਸ ਨੂੰ ਐਮਰਜੈਂਸੀ ਲੈਂਡਿੰਗ ਜਿਹੜੀ ਆ ਉਹ ਸਮੁੰਦਰ ਦੇ ਵਿੱਚ ਕਰਨੀ ਪਈ, ਹੋਨੋਲੂਲੂ ਦੇ ਨਜ਼ਦੀਕ। ਕਹਿੰਦੇ ਵੀ ਕੁਛ ਖਰਾਬੀ ਜਿਹੜੀ ਆ ਇਸ ਕਾਰਗੋ ਪਲੇਨ ਦੇ ਵਿੱਚ ਆਉਣ ਤੋਂ ਬਾਅਦ ਦੇ ਵਿੱਚ ਜਿਹੜੇ ਉਹਨਾਂ ਦੇ ਪਾਇਲਟਸ ਆ ਉਹਨਾਂ ਨੇ ਇਸ ਤਰੀਕੇ ਦੇ ਨਾਲ ਜਿਹੜਾ ਇਸ ਨੂੰ ਲੈਂਡ ਕੀਤਾ। ਅਤੇ ਹੁਣ ਬਾਅਦ ਦੇ ਵਿੱਚ US ਕੋਸਟ ਗਾਰਡ ਉਹਨਾਂ ਨੇ ਕਿਹਾ ਵੀ ਦੋਨਾਂ ਹੀ ਪਾਇਲਟਸ ਆ ਉਹਨਾਂ ਨੂੰ ਬਚਾ ਲਿਆ ਗਿਆ ਹੈਗਾ ਆ। 1975 ਦਾ ਬਣਿਆ ਹੋਇਆ ਇਹ ਜਹਾਜ਼ ਕਹਿੰਦੇ ਆ ਵੀ ਇਹ 737 ਮੈਕਸ ਨਹੀਂ ਸੀਗਾ, ਇਹ ਵੱਖਰਾ ਸੀਗਾ। ਸੋ ਇਸ ਦਾ ਅਚਾਨਕ ਕਹਿੰਦੇ ਆ ਵੀ ਪਾਇਲਟਸ ਨੇ ਕਿਹਾ ਵੀ ਇੰਜਨ ਫੇਲੀਅਰ ਜਿਹੜਾ ਉਹ ਹੋ ਗਿਆ ਆ, ਟਰਬਲ ਆਇਆ ਆ, ਜਿਸ ਤੋਂ ਬਾਅਦ ਦੇ ਵਿੱਚ ਇਸ ਨੂੰ ਸਮੁੰਦਰ ਦੇ ਵਿੱਚ ਹੀ ਇਹਨਾਂ ਨੇ ਉਤਾਰਿਆ, ਅਤੇ ਬਾਅਦ ਦੇ ਵਿੱਚ ਦੋਨਾਂ ਪਾਇਲਟਸ ਨੂੰ ਉੱਥੋਂ ਜਿਹੜਾ ਉਹ ਕੱਢ ਲਿਆ ਗਿਆ ਹੈਗਾ ਆ। ਜੀ ਅਗਲੀ ਖਬਰ ਵਾਸ਼ਿੰਗਟਨ ਸਟੇਟ ਤੋਂ ਆ ਰਹੀ ਹੈ, ਜਿੱਥੇ ਕਿ ਕਹਿੰਦੇ ਲਗਭਗ ਸਾਰੇ ਹੀ ਗਰੋਸਰੀ ਸਟੋਰਸ ਨੇ ਜਿਹੜੀਆਂ ਉਹਨਾਂ ਦੀਆਂ ਪੈਰਿਸ਼ੇਬਲ ਫੂਡ ਹੁੰਦਾ ਹੈਗਾ ਆ, ਜਿਹੜਾ ਖਾਸ ਕਰਕੇ ਕੂਲਰ ਦੇ ਵਿੱਚ ਰੱਖਿਆ ਹੁੰਦਾ, ਉਹ ਵੇਚਣਾ ਬੰਦ ਕਰ ਦਿੱਤਾ ਹੈ। ਕਈਆਂ ਨੇ ਤਾਂ ਕਹਿੰਦੇ ਪਲਾਸਟਿਕ ਲਾ ਕੇ ਉਸ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈਗਾ ਆ। ਰੀਜ਼ਨ ਇਹ ਆ ਵੀ ਗਰਮੀ ਬਹੁਤ ਜ਼ਿਆਦਾ ਹੋਈ ਆ, ਕਹਿੰਦੇ ਈਵਨ ਕੂਲਰ ਲਾ ਕੇ ਵੀ ਜਿਹੜਾ ਉਹ ਫੂਡ ਹੈਗਾ ਆ ਉਹ ਠੰਡਾ ਨਹੀਂ ਹੋ ਰਿਹਾ ਹੈਗਾ। ਸੋ ਏਅਰ ਕੰਡੀਸ਼ਨ ਰੈਫ੍ਰਿਜਰੇਟਰਸ ਕੁਛ ਵੀ ਜਿਹੜਾ ਆ ਉੱਥੇ ਕੰਮ ਨਹੀਂ ਕਰ ਰਿਹਾ, ਇੰਨੀ ਜ਼ਿਆਦਾ ਜਿਹੜੀ ਗਰਮੀ ਹੋਈ ਹੈਗੀ ਆ। ਬਹੁਤ ਸਾਰੀਆਂ ਫੋਟੋਜ਼ ਜਿਹੜੀਆਂ ਆ ਫਰੈਡ ਮਾਇਰ ਸਟੋਰ, ਉੱਥੇ ਦੇ ਕਾਫੀ ਮਸ਼ਹੂਰ ਸਟੋਰ ਆ, ਉਹਨਾਂ ਦੀਆਂ ਜਿਹੜੀਆਂ ਬਾਹਰ ਆਈਆਂ ਹੈਗੀਆਂ ਆ। ਸੋਮਵਾਰ ਨੂੰ ਓਰੇਗਨ ਤੇ ਵਾਸ਼ਿੰਗਟਨ ਨੇ ਇੱਕ ਤਰ੍ਹਾਂ ਨਾਲ ਪੂਰਾ ਰੈਕਡ ਬ੍ਰੇਕ ਕੀਤਾ ਟੈਂਪਰੇਚਰ ਦੇ ਮਾਮਲੇ ਦੇ ਵਿੱਚ। 116 ਡਿਗਰੀ ਟੈਂਪਰੇਚਰ ਉੱਥੇ ਨੋਟ ਕੀਤਾ ਗਿਆ ਹੈਗਾ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਬਾਈਡਨ ਨੇ ਅੱਜ LA ਡੋਜਰਸ ਜਿਹੜੀ ਬੇਸਬਾਲ ਦੀ ਟੀਮ ਹੈਗੀ ਆ, ਔਰ ਜਿਹੜੇ 2020 ਦੇ ਵਿੱਚ ਵਰਲਡ ਸੀਰੀਜ਼ ਚੈਂਪੀਅਨ ਬਣੇ ਸੀ, ਉਹਨਾਂ ਨੂੰ ਵਾਈਟ ਹਾਊਸ ਦੇ ਵਿੱਚ ਸਵਾਗਤ ਉਸ ਦਾ ਕੀਤਾ। ਨਾਲ ਹੀ ਜਿਹੜੇ ਈਸਟ ਰੂਮ ਤੋਂ ਗੱਲਬਾਤ ਕਰਦੇ ਹੋਏ ਉਹਨਾਂ ਨੇ ਆਖਿਆ ਵੀ ਪੈਰਾਡੈਮਿਕ ਦੇ ਵਿੱਚ ਇਸ ਚੀਜ਼ ਦੀ ਪੁਸ਼ਟੀ ਹੁੰਦੀ ਆ ਵੀ ਜਿਹੜੀਆਂ ਖੇਡਾਂ ਆ, ਸਪੋਰਟਸ ਆਪਣੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਆ, ਅਤੇ ਕਹਿੰਦੇ ਵੀ ਇਸ ਦੇ ਵਿੱਚ ਆਪਾਂ ਹੁਣ ਜ਼ਿਆਦਾ ਰਿਅਲਾਈਜ਼ ਕੀਤਾ ਵੀ ਵੀ ਨੀਡ ਮੋਰ ਸਪੋਰਟਸ ਦੈਨ ਐਵਰ। ਸੋ ਇਹ ਜਿਹੜੇ ਬੇਸਬਾਲ ਆ ਅਮਰੀਕਾ ਦੀ ਫੇਵਰੇਟ ਪਾਸ ਟਾਈਮ ਦੇ ਵਿੱਚੋਂ ਵਜੋਂ ਜਿਹੜੀ ਉਹ ਦੇਖੀ ਜਾਂਦੀ ਆ। ਬੀਤੇ ਦਿਨਾਂ ਦੇ ਵਿੱਚ ਬੇਸਬਾਲ ਦੇ ਵਿੱਚ ਚੀਟਿੰਗ ਸਕੈਂਡਲਸ ਜਿਹੜੇ ਉਹ ਕਾਫੀ ਜ਼ਿਆਦਾ ਬ੍ਰੇਕ ਹੋਏ ਸੀਗੇ। ਸੋ ਇਸ ਗੇਮ ਦੇ ਵਿੱਚ ਡਾਲਰ ਸਭ ਤੋਂ ਜ਼ਿਆਦਾ ਨੇ, ਕਿਉਂਕਿ ਇਹਦੇ ਉੱਤੇ ਆਈ ਥਿੰਕ ਪਲੇਅਰਸ ਦੇ ਉੱਤੇ ਕੈਪ ਜਿਹੜੀ ਉਹ ਨਹੀਂ ਹੈਗੀ ਵੀ ਵੱਧ ਤੋਂ ਵੱਧ ਟੀਮਸ ਜਿਹੜੀਆਂ ਉਹ ਕਿੰਨਾ ਖਰਚਾ ਜਿਹੜੀਆਂ ਉਹ ਕਰ ਸਕਦੀਆਂ ਆ। ਸੋ ਇਸ ਲਈ ਇੱਕ ਬਹੁਤ ਜ਼ਿਆਦਾ ਮਨੀ ਜਿਹੜਾ ਆ ਬੇਸਬਾਲ ਦੇ ਉੱਤੇ ਵੀ ਸਪੈਂਡ ਕੀਤਾ ਜਾਂਦਾ ਆ। ਅਗਲੀ ਖਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਆ, ਜਿੱਥੇ ਕਿ ਇੱਕ ਛੋਟਾ ਜਿਹਾ ਟਾਊਨ ਲਿਟਨ ਜਿਹੜਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆ, ਜਿਹਦੀ ਪੋਪੂਲੇਸ਼ਨ 1000 ਦੇ ਕਰੀਬ ਆ, ਕਾਫੀ ਪੁਰਾਣਾ ਟਾਊਨ ਆ। ਉੱਥੇ ਜਿਹੜੇ ਓਰੀਜਨਲ ਇੰਡੀਜੀਨੀਅਸ ਪੀਪਲ ਆ ਉਹ ਰਹਿੰਦੇ ਵੀ ਸੀ, ਅਤੇ ਉਹ ਪੂਰਾ ਜਿਹੜਾ ਸੜ ਕੇ ਸੁਆਹ ਹੋ ਗਿਆ, ਕਿਉਂਕਿ ਇੰਨੀ ਜ਼ਿਆਦਾ ਕਹਿੰਦੇ ਗਰਮੀ ਸੀਗੀ। 115 ਡਿਗਰੀ, 118 ਡਿਗਰੀ ਤੋਂ 121 ਡਿਗਰੀ ਇਹ ਲਗਾਤਾਰ ਸੋਮਵਾਰ, ਮੰਗਲਵਾਰ, ਬੁੱਧਵਾਰ ਉੱਥੇ ਹੋਈ ਹੈਗੀ ਆ। ਸੋ ਹੁਣ ਬਹੁਤ ਸਾਰੇ ਉੱਥੇ ਦੇ ਲੋਕ ਜਿਹੜੇ ਆ ਮੇਰਠ, ਕੈਮਲੂਪਸ, ਇਹਨਾਂ ਟਾਊਨਾਂ ਦੇ ਵਿੱਚ ਮੂਵ ਹੋਏ ਆ। ਪਰ ਸਿੱਖਾਂ ਲਈ ਬੜੀ ਮਾਣ ਦੀ ਗੱਲ ਆ, ਕੈਨੇਡਾ ਦੇ ਵਿੱਚ ਸਰੀ ਦੇ ਜਿਹੜੇ ਸਿੱਖ ਹੈਗੇ ਉਹਨਾਂ ਨੇ ਵੱਖ-ਵੱਖ ਏਰੀਏਜ਼ 'ਤੇ ਫੂਡ, ਚਾਹੇ ਉਹ ਪੈਕੇਜਡ ਹੈਗਾ ਜਾਂ ਹੋਰ, ਉਹ ਇਕੱਠਾ ਕਰਨਾ ਸ਼ੁਰੂ ਕੀਤਾ, ਅਤੇ ਉੱਥੇ ਜਿਹੜੇ ਜਿੰਨੇ ਵੀ ਰੈਜ਼ੀਡੈਂਟਸ ਜਿਹੜੇ ਡਿਸਪਲੇਸ ਹੋਏ ਆ ਉਹਨਾਂ ਨੂੰ ਦੇਣ ਜਾ ਰਹੇ ਆ। ਅਤੇ ਸੋ ਉਹਨਾਂ ਨੇ ਇਹ ਵੀ ਬੇਨਤੀ ਕੀਤੀ ਵੀ ਉਹ ਕਿਸੇ ਤਰ੍ਹਾਂ ਦਾ ਕੈਸ਼ ਨਹੀਂ ਚਾਹੀਦਾ, ਸਿਰਫ ਜਿਹੜਾ ਆ ਮਟੀਰੀਅਲ, ਫੂਡ, ਪਾਣੀ, ਹੋਰ ਜੋ ਚਾਹੀਦਾ ਹੈਗਾ ਉਹ ਹੀ ਦੇਣਗੇ। ਸੋ ਇਹ ਬਹੁਤ ਹੀ ਵਧੀਆ, ਜਿਹੜਾ ਈਵਨ ਰੈੱਡ ਕਰਾਸ ਤੋਂ ਪਹਿਲਾਂ ਵੀ ਜਿਹੜਾ ਆ ਇਹ ਸਿੱਖਾਂ ਨੇ ਉੱਥੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਜੀ, ਅਤੇ ਇੱਥੇ ਹੀ ਜਿਹੜਾ ਆ ਹੁਣ ਆਪਣੇ ਅੱਜ ਦਾ ਪ੍ਰੋਗਰਾਮ ਆ ਉਹ ਵੀ ਹੁਣ ਸਮਾਪਤ ਹੈਗਾ ਆ। ਇਸ ਤੋਂ ਅਗਲਾ ਪ੍ਰੋਗਰਾਮ ਤੁਹਾਡੇ ਲਈ ਪੇਸ਼ ਹੋਵੇਗਾ ਆਤਮਿਕ ਆਨੰਦ 11 ਵਜੇ ਤੱਕ, ਫਿਰ 11 ਤੋਂ 12:30 ਵਜੇ ਦੇ ਵਿੱਚ ਪ੍ਰੋਗਰਾਮ ਹਾਸੇ ਚਾਰੇ ਪਾਸੇ, 12:30 ਤੋਂ 2 ਵਜੇ ਤੱਕ ਪ੍ਰੋਗਰਾਮ ਪੇਸ਼ ਕੀਤਾ
ਜਾਵੇਗਾ। ਕੁਝ ਗੱਲਾਂ ਕੁਝ ਗੀਤ 2 ਤੋਂ 4 ਵਜੇ ਦੇ ਦਰਮਿਆਨ ਪ੍ਰੋਗਰਾਮ ਆਵੇਗਾ ਨਜ਼ਰੀਆ। 4 ਤੋਂ 5:30 ਵਜੇ ਦੇ ਵਿੱਚ ਪ੍ਰੋਗਰਾਮ ਘਰ ਸੰਸਾਰ। 5:40 ਦੇ ਉੱਤੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਉਸ ਤੋਂ ਉਪਰੰਤ 6 ਤੋਂ 8 ਵਜੇ ਦੇ ਦਰਮਿਆਨ ਗੁਰਬਾਣੀ ਦਾ ਜਿਹੜਾ ਉਹ ਪ੍ਰੋਗਰਾਮ ਸ਼ਾਮ ਦੇ ਦੀਵਾਨ ਜਿਹੜੇ ਉਹ ਆਪਾਂ ਸਰਵਣ ਕਰਾਂਗੇ। ਅਤੇ ਫਿਰ 8:30 ਵਜੇ ਪ੍ਰੋਗਰਾਮ ਖਬਰ 'ਤੇ ਨਜ਼ਰ ਤੁਹਾਡੇ ਲਈ ਜਿਹੜਾ ਉਹ ਪੇਸ਼ ਕੀਤਾ ਜਾਵੇਗਾ। ਅਤੇ ਹੁਣ ਜਿਹੜਾ ਆਪਾਂ ਹਰਜੋਤ ਸਿੰਘ ਜੀ ਆਪਾਂ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਣ ਕੀ ਜਿਹੀ ਸਤਿ ਸਤਿ ਸ਼੍ਰੀ ਸ੍ਰੀ ਅਕਾਲ। ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ US।